ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਪਹਿਲਾ ਇਸ਼ੂ ਜਿਹੜਾ ਸੀ ਵੈਲੈਂਟਾਈਨਸ ਦੇ ਉੱਪਰ ਜਿਹੜਾ ਤੁਸੀਂ ਆਪਣੇ ਵਿਚਾਰ ਦਿੱਤੇ ਨੇ ਉਹ ਬੜਾ ਵਧੀਆ ਸੀ, ਤੇ ਜਿਹੜਾ ਅਗਲਾ ਇਸ਼ੂ ਹੈ ਉਹ ਕੀ ਹੈ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਿੰਨੇ ਚਾਅ ਤੇ ਉਤਸ਼ਾਹ ਨਾਲ ਮੈਂ ਪਹਿਲਾ ਇਸ਼ੂ ਡਿਸਕਸ ਕੀਤਾ ਜੀ, ਕਿਉਂਕਿ ਮੈਂ ਇਹ ਸਮਝਦਾ ਹਾਂ ਕਿ ਜ਼ਿੰਦਗੀ 'ਚ ਹਰ ਚੀਜ਼ ਨੂੰ ਜਦੋਂ ਤੁਸੀਂ ਇੱਕ ਗੁਰਮਤ ਦੇ ਨੁਕਤਾ ਨਿਗਾਹ ਤੋਂ ਜਾਂ ਇੱਕ ਇਮਾਨਦਾਰ ਨੁਕਤਾ ਨਿਗਾਹ ਤੋਂ ਦੇਖਦੇ ਹੋ ਤਾਂ ਫਿਰ ਤੁਸੀਂ ਹਰ ਚੀਜ਼ ਦੇ ਵਿੱਚ ਇੱਕ ਚੰਗਾ ਟ੍ਰੇਟ ਲੱਭ ਸਕਦੇ ਹੋ, ਚੰਗਾ ਗੁਣ ਲੱਭ ਸਕਦੇ ਹੋ। ਔਰ ਅਕਸਰ ਕਬੀਰ ਸਾਹਿਬ ਦਾ ਇਹ ਸ਼ਲੋਕ ਮੈਨੂੰ ਬਹੁਤ ਚੰਗਾ ਲੱਗਦਾ। ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਤਾਂ ਨਹੀਂ ਹੈ ਇਹ, ਉਹਨਾਂ ਦਾ ਕਬੀਰ ਵਿਚਕ ਗ੍ਰੰਥ ਹੈ ਜੀ, ਕਿ ਕਬੀਰ ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਓ ਕੋਏ, ਜਾਂ ਦਿਲ ਖੋਜਾ ਆਪਣਾ ਮੁਝ ਸੇ ਬੁਰਾ ਨਾ ਕੋਏ। ਕਿ ਵੀ ਜਦੋਂ ਅਸੀਂ ਤੁਰਦੇ ਬੁਰਾਈਆਂ ਵੱਲ ਦੇਖਦੇ ਹਾਂ ਜੀ, ਤੇ ਫਿਰ ਜੇ ਅਸੀਂ ਆਪਣੇ ਅੰਦਰੋਂ ਸ਼ੁਰੂ ਕਰੀਏ ਕਿ ਭਾਈ ਅਸੀਂ ਕੀ ਹੈ, ਔਰ ਜਿਵੇਂ ਸ਼ਾਇਦ ਇਹ ਅਲਾਮਾ ਇਕਬਾਲ ਦਾ ਹੀ ਸ਼ੇਅਰ ਹੈ ਕਿ ਨੇਕ ਨੇ ਤੋਂ ਨੇਕ ਜਾਨਾ, ਬਦ ਨੇ ਬਦ ਜਾਨਾ ਮੁਝੇ, हर किसी ने अपने ही आईने से पहचाना, अपने ही रुतबे से पहचाना मुझे। कि भाई किनू नेक लगता है की है, सो बहुत कुछ साढ़े अपने नाल जुड़िया हुंदा है। पर जदों असी समाज विच बाहर पसरियां कमज़ोरियां वाल देखते हैं, ये भी नहीं है कि असी जदों भारत के हवाले नाल अपने हक्कां दी गल करते हैं तो असी ਜਿਹੜੇ ਦੂਸਰੇ ਸਫਰਰ ਨੇ ਉਹ ਭਾਵੇਂ ਉਹਨਾਂ ਦਾ ਸੰਬੰਧ ਕਿਸੇ ਮਜ਼ਹਬ ਨਾਲ ਹੋਏ ਜਾਂ ਨਾ ਵੀ ਮਜ਼ਹਬ 'ਚ ਯਕੀਨ ਰੱਖਣ ਵਾਲੇ ਹੋਣ ਜੀ, ਇਨਸਾਨੀ ਸਫਰਿੰਗ ਤਾਂ ਇਨਸਾਨੀ ਸਫਰਿੰਗ ਹੈ, ਉਹ ਤਾਂ ਪੇਨ ਹੈ, ਉਹ ਤਕਲੀਫ ਹੈ। ਜਦੋਂ ਵੀ ਤੁਸੀਂ ਚਾਰ ਚੁਫੇਰੇ ਦੁੱਖ, ਉਦਾਸੀ, ਬਿਮਾਰੀ, ਵਿਛੋੜਾ, ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ। ਬੇਸ਼ੱਕ ਉਹ ਰੱਬ ਨਾਲੋਂ ਵਿਛੜਨਾ ਜਾਂ ਕਈ ਵਾਰ ਆਪਣੇ ਪਿਆਰਿਆਂ ਨਾਲੋਂ, ਮਾਤਾ ਪਿਤਾ ਭੈਣ ਭਰਾ, ਜਦੋਂ ਕੋਈ ਦੁਨੀਆ ਤੋਂ ਜਾਂਦਾ ਹੈ ਤੁਸੀਂ ਉਹਨਾਂ ਪਲਾਂ 'ਚ ਦੇਖਦੇ ਹੋ ਇੱਕ ਉਹ ਘੜੀਆਂ ਹੁੰਦੀਆਂ ਨੇ ਜਿਹ ਤੁਸੀਂ ਸੱਚ ਦੇ ਵੀ ਨੇੜੇ ਹੁੰਦੇ ਹੋ। ਦੁੱਖ ਦਾਰੂ ਸੁੱਖ ਰੋਗ ਪੈ, ਕਈ ਵਾਰ ਸੁੱਖ ਰੋਗ ਬਣ ਜਾਂਦਾ ਹੈ, ਅਸੀਂ ਕੰਫਰਟ ਜੀ ਰਹੇ ਹੁੰਦੇ ਅਤੇ ਕੋਈ ਵੀ ਸੌਰੋ ਸਾਨੂੰ ਸੱਚ ਦੇ ਨਾਲ ਜੋੜਦਾ। ਪਰ ਜਦੋਂ ਅਸੀਂ ਉਹਨਾਂ ਸੁਸਾਇਟੀਜ਼ ਵੱਲ ਦੇਖਦੇ ਹਾਂ, ਇੱਕ ਪਾਸੇ ਜਿੱਥੇ ਸਾਫ ਸੁਥਰਾ ਲਾ ਐਂਡ ਆਰਡਰ ਹੈ, ਕਾਨੂੰਨ ਵਿਵਸਥਾ ਹੈ, ਲਾਈਫ ਸੇਫ ਹੈ, ਤੁਹਾਨੂੰ ਇਹ ਡਰ ਨਹੀਂ ਕਿ ਅੱਧੀ ਰਾਤ ਨੂੰ ਆ ਕੇ ਤੁਹਾਡੇ ਕੋਈ ਰੇਡ ਹੋਏਗਾ, ਤੁਹਾਨੂੰ ਇਹ ਡਰ ਇਹ ਨਹੀਂ ਹੈ ਖੌਫ ਕਿ ਵੀ ਤੁਹਾਡੀ ਬੱਚੀ, ਤੁਹਾਡੀ ਭੈਣ, ਤੁਹਾਡੀ ਮਦਰ ਕੋਈ ਵੀ ਜਿਹੜੇ ਕੰਮ 'ਤੇ ਗਈ ਹੈ ਉਹ ਤੁਹਾਨੂੰ ਖਬਰ ਮਿਲੇਗੀ ਕਿ ਜੀ ਉਹਨੂੰ ਕਿਡਨੈਪ ਕਰ ਲਿਆ, ਉਹਦਾ ਰੇਪ ਹੋ ਗਿਆ ਜਾਂ ਕੋਈ ਹੋਰ ਹੋ ਗਿਆ। ਕਿਉਂਕਿ ਜਦੋਂ ਤੱਕ ਅਸੀਂ ਇਹ ਪਰਸਨਲਾਈਜ਼ ਕਰਕੇ ਨਹੀਂ ਦੇਖਦੇ ਕਿਸੇ ਸਿਚੁਏਸ਼ਨ ਨੂੰ ਤਾਂ ਫਿਰ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਜਿਹੜਾ ਪੋਲੀਟੀਕਲ ਸਿਸਟਮ ਹੈ, ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਜਾਂ ਇੱਕ ਪੋਲੀਟੀਕਲ ਸਿਸਟਮ ਸਿਰਜਣ ਦੀ ਗੱਲ ਕਰਦੇ ਹਾਂ ਤਾਂ ਫਿਰ ਅਕਸਰ ਇਹ ਹੁੰਦਾ ਹੈ ਵੀ ਉਹ ਇੱਕ ਆਦਰਸ਼ ਸੁਸਾਇਟੀ ਹੋਏ। ਬੇਗਮਪੁਰਾ ਸ਼ਹਿਰ ਕੋ ਨਾਮ ਦਾ ਅਸੀਂ ਜ਼ਿਕਰ ਕੀਤਾ, ਪੈ ਕੋਏ ਨਾ ਕਿਸੇ ਰਿਝਾਣ ਦਾ। ਹੁਣ ਜੇ ਅਸੀਂ ਅੱਜ ਦਾ ਦੇਸ਼ ਇੰਡੀਆ, ਭਾਰਤ ਲਾਰਜੈਸਟ ਡੈਮੋਕ੍ਰੇਸੀ ਔਰ ਤਰੱਕੀ ਔਰ ਹਿੰਦੂਤਵਾ, ਦੁਨੀਆ ਨੂੰ ਯੋਗਾ, ਪੀਸ, ਫਲਾਣਾ, ਸਾਰੇ ਯੋਗੇ ਇੱਥੇ ਆ ਗਏ, ਉਹਨਾਂ ਦੇ ਉੱਲੂ ਬਣਾ ਰਹੇ ਹੁੰਦੇ ਨੇ ਇਹਨਾਂ ਨੂੰ, ਨਾਈਵ ਅਮਰੀਕਨਾਂ ਨੂੰ ਔਰ ਵੈਸਟਰਨ ਵਰਲਡ ਨੂੰ। ਪਰ ਹੁਣ ਜਿੱਥੇ ਹਿੰਦੂਤਵਾ ਦਾ ਗੜ੍ਹ ਪਿਛਲੇ 3 ਸਾਲ ਤੋਂ ਤਾਂ ਇਹਨਾਂ ਦੇ ਕੋਲ ਹੀ ਹੁਣ ਪਾਵਰ ਹੈ, 1000 ਸਾਲ ਬਾਅਦ ਆਈ, 3 ਸਾਲ 'ਚ ਦੇਖ ਲਓ ਲੋਕਾਂ ਨੂੰ ਕੀ ਦਿੱਤਾ ਹੈ, ਕਿਸ ਕਿਸਮ ਦਾ। ਪਰ ਪਹਿਲੀ ਚੀਜ਼ ਰੋਟੀ ਤੋਂ ਵੀ ਬਾਅਦ ਮੈਂ ਸਮਝਦਾ ਵੀ ਪਹਿਲਾਂ ਜਿਹੜੀ ਫੂਡ ਤੋਂ ਵੀ ਪਹਿਲਾਂ ਰਿਕੁਆਇਰਮੈਂਟ ਹੁੰਦੀ ਤੁਹਾਡਾ ਔਨਰ, ਤੁਹਾਡੀ ਸੇਫਟੀ। ਔਰ ਰਾਜਧਾਨੀਆਂ ਤੁਹਾਡਾ ਮੂੰਹ ਬੋਲਦੇ ਇਹ ਤਸਵੀਰ ਹੁੰਦੀਆਂ ਨੇ ਕਿ ਭਾਈ ਉੱਥੇ ਕੀ ਚੱਲ ਰਿਹਾ। ਔਰ ਅੱਜ ਦੀ ਜਿਹੜੀ ਹਿੰਦੁਸਤਾਨ ਟਾਈਮਜ਼ ਦੀ ਮੇਨ ਖਬਰ ਹੈ ਅਨਸੇਫ ਕੈਪੀਟਲ, ਇਹ ਦਿੱਲੀ ਦੇ ਨਾਲ ਹੈ। ਦੇਅਰ ਇਜ਼ ਏ ਰੇਪ ਐਵਰੀ 4 ਆਵਰਸ ਇਨ ਦਿੱਲੀ। ਕਿ ਸਾਲ ਦੇ ਵਿੱਚ ਤੁਸੀਂ ਗਿਣ ਲਓ 365 ਦਿਨ ਹੁੰਦੇ ਨੇ, 24 ਘੰਟੇ, ਉਹਦੇ 60 ਮਿੰਟ, ਉਹਦੇ ਹਰ 4 ਮਿੰਟ ਬਾਅਦ ਰੇਪ ਹੁੰਦਾ ਹੈ ਦਿੱਲੀ ਦੇ ਵਿੱਚ। ਔਰ ਇਹ ਉਹ ਫਿਗਰਸ ਨੇ ਜਿਹੜੀਆਂ ਪੁਲਿਸ ਰਿਕਾਰਡ 'ਚ ਨੇ, ਜਿਨ੍ਹਾਂ ਨੇ ਰਿਪੋਰਟ ਕੀਤਾ। ਇਸ ਤੋਂ 10 ਗੁਣਾ ਐਸੇ ਹੋਣਗੀਆਂ ਰਿਪੋਰਟ ਜਿਹੜੀਆਂ ਉਹਨਾਂ ਨੂੰ ਪਤਾ ਹੈ ਕਿ ਵੀ ਜੇ ਰਿਪੋਰਟ ਕੀਤਾ ਨਿਕਲਣਾ ਕੁਛ ਨਹੀਂ, ਬਦਨਾਮੀ ਘਰ ਵਾਲਾ ਛੱਡ ਦੇਗਾ, ਜੇ ਅਨਮੈਰਿਡ ਕੁੜੀ ਹੈ ਉਹ ਵਿਆਹ ਨਹੀਂ ਹੋਏਗਾ, ਸਮਾਜ 'ਚ ਕੀ ਹੋਏਗਾ। ਪਰ ਇਹ ਹੁਣ ਹਿੰਦੂਤਵਾ ਦੀ ਕੈਪੀਟਲ ਹੈ, ਉੱਥੇ ਉਹ ਮੋਦੀ ਬੈਠਾ ਉਪਦੇਸ਼ ਦੇ ਰਿਹਾ ਹੈ, ਉਹ ਦੁਨੀਆ ਨੂੰ ਦੱਸ ਰਿਹਾ ਨੇ ਜੀ ਕੀ ਹੈ। ਔਰ ਮੈਂ ਇਸ ਖਬਰ ਨੂੰ ਵੀ ਪੜ੍ਹ ਦੇਣਾ, ਇਹ ਉੱਥੋਂ ਦੇ ਜਿਹੜੇ ਕੋਰਸਪੋਂਡੈਂਟ ਨੇ ਅਨਈਆ ਭਾਰਦਵਾਜ ਅਤੇ ਕਰਨ ਪ੍ਰਤਾਪ, ਉਹਨਾਂ ਨੇ ਇਹ ਸਟੋਰੀ ਕੀਤੀ ਹੈ। ਔਰ ਇਹ ਦਿੱਲੀ ਪੁਲਿਸ ਦੇ ਆਪਣੇ ਆંકੜਿਆਂ 'ਤੇ ਬੇਸਡ ਹੈ। ਔਰ crime in Delhi increased for the 3rd straight year
and 3 out of every 4 cases registered in 2016 went unsolved, official data released on Monday showed। ਉਹਨਾਂ ਨੇ ਕਿਹਾ ਜੀ ਪਿਛਲੇ 3 ਸਾਲਾਂ 'ਚ ਜਦੋਂ ਦਾ ਮੋਦੀ ਆਇਆ ਹਰ ਸਾਲ ਜਿਹੜਾ ਕ੍ਰਾਈਮ ਵੱਧ ਰਿਹਾ ਔਰ ਜਿਹੜਾ 4 ਕੇਸ 'ਚ ਰਿਪੋਰਟ ਹੋਏ ਨੇ 3 ਜਿਹੜੇ ਨੇ ਉਹਨਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ, ਉੱਥੇ ਕੋਈ ਲੱਭੇ ਹੀ ਨਹੀਂ ਕਿ ਦੋਸ਼ੀ ਕੌਣ ਨੇ। The numbers released by Delhi police as part of an annual disclosure cement the national capital's reputation of being a dangerous city, particularly for women who made a distress call to helplines every 9 minutes on an average। ਹਰ 4 ਮਿੰਟ ਬਾਅਦ ਰੇਪ ਹੁੰਦਾ ਔਰ ਹਰ 9 ਮਿੰਟ ਬਾਅਦ ਇੱਕ ਕਾਲ ਕੋਈ ਔਰਤ ਜਿਹੜੀ ਮੁਸ਼ਕਲ 'ਚ ਫਸੀ ਹੋਈ ਹੈ ਗੁੰਡਿਆਂ ਦੇ ਹੱਥ ਜਾਂ ਕੀ ਹੋ ਰਿਹਾ ਹੈ, ਹਰ 9 ਮਿੰਟ ਬਾਅਦ ਇੱਕ ਕਾਲ ਜਿਹੜੀ ਹੈ ਉਹ ਹੈਲਪਲਾਈਨ ਦੇ ਉੱਤੇ ਆਉਂਦੀ ਹੈ। ਫਿਰ ਕੁੱਲ ਕੇਸਾਂ ਦੀ ਗੱਲ ਕੀਤੀ ਉਹਨਾਂ ਨੇ, ਆਫ ਦਾ 200,519 ਕੇਸਿਸ 2,09,519 ਕੇਸਾਂ ਜੋ ਰਿਪੋਰਟਡ ਲਾਸਟ ਈਅਰ ਜਿਹੜੇ ਪਿਛਲੇ ਸਾਲ ਰਿਪੋਰਟ ਹੋਏ ਜੀ 153,562 1,53,562 ਕੇਸ ਜਾਂ 93% 73.29% ਆਫ them could not be cracked। ਹੁਣ ਆਹ ਕੇਸ ਨੇ ਸਾਲ ਦੇ ਵਿੱਚ 2,09,519 ਕੇਸ, ਉਹਨਾਂ 'ਚੋਂ 73% ਜਿਹੜੇ ਨੇ ਉਹ ਕੋਈ ਕਰੈਕ ਨਹੀਂ ਹੋਏ। ਔਰ ਇਹਦੇ 'ਚ ਐਲੀਗੇਸ਼ਨਸ ਆਫ ਕ੍ਰਾਈਮਸ ਅਗੇਂਸਟ ਵੂਮਨ, ਇਹ ਮੋਲੈਸਟੇਸ਼ਨ ਕੰਪਲੇਂਟ ਐਵਰੀ 2 ਆਵਰਸ, ਇਹ ਰੇਪ ਕੇਸ ਐਵਰੀ 4 ਆਵਰਸ, ਰੇਪ ਹਰ 4 ਘੰਟੇ ਬਾਅਦ, ਮੋਲੈਸਟੇਸ਼ਨ ਜਿਹੜਾ ਉਸ ਦੇ ਨਾਲ ਬਦਸਲੂਕੀ ਔਰ ਉਸ ਨੂੰ ਜਿਹੜਾ ਹੈ ਉਹ ਉਸ ਦਾ ਹਿੱਸਾ ਬਣਾਉਣਾ ਹਵਸ ਦਾ, ਇਹ 2 ਮਿੰਟ ਬਾਅਦ, ਔਰ ਰੇਪ 4 ਮਿੰਟ ਬਾਅਦ। ਔਰ ਇਸ ਸਾਰੇ ਨੂੰ ਲੰਬੀ ਚੌੜੀ ਖਬਰ ਹੈ ਕਿ ਇਹ ਸਾਰੇ 'ਚੋਂ ਤੁਸੀਂ ਕੀ ਕੱਢ ਸਕਦੇ ਹੋ। ਤੇ ਉਹ ਕਹਿ ਰਹੇ ਨੇ ਜੀ ਸ਼ਾਰਟੇਜ ਆਫ ਸਟਾਫ ਹੈ, ਇਨਵੈਸਟੀਗੇਟਰਸ ਤੇ ਲਾਅ ਐਂਡ ਆਰਡਰ ਵੀ ਰੱਖਣਾ ਪੈਂਦਾ ਹੈ, ਮਿਨਿਸਟਰਾਂ ਨਾਲ ਵੀ ਜਾਣਾ ਪੈਂਦਾ। ਗੱਲ ਇਹ ਨਹੀਂ ਹੈ, ਫੈਕਟ ਆਫ ਦਾ ਮੈਟਰ ਇਹ ਹੈ ਕਿ ਇਸ ਕਲਚਰ ਦੇ ਵਿੱਚ ਜਿੱਥੇ ਮੰਨੂ ਨੇ ਔਰਤ ਨੂੰ ਜਿਹੜਾ ਉਹ ਪੈਰਾਂ ਦੀ ਜੁੱਤੀ ਬਣਾਇਆ ਹੋਏ, ਗੋਸਵਾਮੀ ਤੁਲਸੀਦਾਸ ਨੇ ਇਹ ਕਿਹਾ ਹੋਏ ਕਿ ਢੋਰ ਸ਼ੂਦਰ ਗੰਵਾਰ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ ਜੀ, ਕਿ ਵੀ ਢੋਲ ਨੂੰ ਵੀ ਕੁੱਟੋ, ਪਸ਼ੂ ਨੂੰ ਵੀ ਕੁੱਟੋ, ਸ਼ੂਦਰ ਨੂੰ ਵੀ ਕੁੱਟੋ, ਔਰਤ ਨੂੰ ਵੀ ਕੁੱਟੋ, ਇਹ ਕੁੱਟਣ ਦੀ ਹੱਕਦਾਰ ਹੈ। ਜਿਸ ਸੱਭਿਆਚਾਰ 'ਚ ਮੰਨੂ ਨੇ ਉਹਦੇ ਲਈ ਦਰਵਾਜ਼ੇ ਬੰਦ ਕੀਤੇ ਹੋਣ ਕਿ ਵੀ ਇਹਨੂੰ ਕਦੇ ਇਕੱਲੀ ਨਾ ਦਿਓ, ਕਦੇ ਇਹਦੇ 'ਤੇ ਇਤਬਾਰ ਨਾ ਕਰੋ, ਕੋਈ ਰਿਸਪੌਂਸਿਬਿਲਟੀ ਨਾ ਦਿਓ, ਇਹ ਜਦੋਂ ਅਨਮੈਰਿਡ ਹੈ ਪਿਓ, ਮੈਰਿਡ ਹੈ ਪਤੀ, ਫਿਰ ਪੁੱਤਰ, ਇਹ ਜਿਹੜੇ ਨੇ ਉਸ ਦੇ ਉੱਤੇ ਗਾਰਡ ਹੋਣ। ਜਿਸ ਸੱਭਿਆਚਾਰ 'ਚ ਇਹ ਵੈਲਿਊਜ਼ ਰਹੀਆਂ ਨੇ, ਜਿਹੜਾ ਇਹਨਾਂ ਦੇ ਧਰਮ ਦਾ ਹਿੱਸਾ ਹੈ, ਉਹ ਕਹੀ ਜਾਓ ਜੀ ਦੇਵੀਆਂ ਸਾਡੀਆਂ ਜੀ, ਸਾਰੀਆਂ ਦੇਵੀਆਂ, ਕੋਈ ਦੇਵੀ ਵਿਆਹੀ ਹੋਈ ਨਹੀਂ ਹੈ, ਉਹ ਉਦੋਂ ਤੱਕ ਹੀ ਉਹਨਾਂ ਨੇ ਉਹ ਬਣਾਈਆਂ ਹੋਈਆਂ, ਕੋਈ ਵੈਸ਼ਨੂ ਬਣਾ ਦਿਓ, ਕੋਈ ਜਵਾਰਾ ਜੀ ਬਣਾ ਦਿਓ, ਕੋਈ ਕਾਲੀ ਕਲਕੱਤੇ ਵਾਲੀ ਬਣਾ ਦਿਓ, ਕੋਈ ਚਵਿੰਡਾ ਬਣਾ ਦਿਓ, ਕੋਈ ਨੈਣਾ ਬਣਾ ਦਿਓ, ਉਹ ਸਾਰਾ ਉਹਨਾਂ ਨੇ ਪੁਜਾਰੀਆਂ ਨੇ, ਦੇਵੀਆਂ ਨੇ ਕਿਹੜਾ ਬੋਲਣਾ। ਪੱਥਰ ਦੀਆਂ ਮੂਰਤੀਆਂ, ਕਿਹਦੀ ਜੀਭ ਬਾਹਰ ਨੂੰ ਕੱਢੀ ਹੈ, ਕਿਹਦੀਆਂ ਅੱਖਾਂ ਤਾਂ ਨੂੰ ਟੱਡੀਆਂ ਨੇ, ਬੈਠਾ ਪੰਡਤ ਉੱਥੇ ਲੈਣ ਦੇ ਲਈ। ਸੋ ਜਿਸ ਸਮਾਜ ਦੇ ਵਿੱਚ, ਜਿਸ ਸੁਸਾਇਟੀ ਦੇ ਵਿੱਚ ਔਰਤ ਨੂੰ ਇੰਨਾ ਡਿਮਨਾਈਜ਼ ਕੀਤਾ ਗਿਆ ਹੈ, ਡੀਮੀਨ ਉਸ ਦਾ ਜਿਹੜਾ ਕਿ ਉਹਦੇ 'ਚ ਕਿਉਂ ਕੋਈ ਹੋਏਗਾ ਜੀ, ਉਹਨਾਂ ਲਈ ਤਾਂ ਇਹ ਗਹਿਣਾ ਹੈ, ਜਿਹੜਾ ਲੁੱਟ ਹੈ, ਲੁੱਟ ਦਾ ਹਿੱਸਾ ਹੈ, ਉਹਨੂੰ ਤੁਸੀਂ ਜਿਵੇਂ ਮਰਜ਼ੀ ਤੁਸੀਂ ਟਰੀਟ ਕਰਦੇ ਹੋ, ਡੀਲ ਕਰਦੇ ਹੋ, ਯੂ ਕੈਨ ਗੈਟ ਅਵੇ ਵਿਦ ਇਟ, ਕਿਉਂਕਿ ਹਿਊਮਨ ਲਾਈਫ ਦਾ ਤਾਂ ਕਾਨਸੈਪਟ ਹੀ ਨਹੀਂ ਹੈ, ਬਰਾਬਰੀ ਦਾ ਕਾਨਸੈਪਟ ਹੀ ਨਹੀਂ ਹੈ। ਸੋ ਜਦੋਂ ਇਸ ਕਿਸਮ ਦਾ ਸਮਾਜ ਜਿਹੜਾ ਹੁੰਦਾ ਔਰ ਇਹ ਜਦੋਂ ਇੱਦਾਂ ਦੇ ਇਹਨਾਂ ਨੂੰ ਪੁੱਛਿਆ ਜਾਂਦਾ ਹੈ ਮੋਹਨ ਭਾਗਵਤ ਦੂਜਿਆਂ ਨੂੰ, ਫਿਰ ਕਹਿਣਗੇ ਜੀ ਹਮਾਰੇ ਭਾਰਤ ਮੇਂ ਨਹੀਂ ਹੁੰਦਾ। ਇਹ ਤਾਂ ਸ਼ਹਿਰਾਂ ਦੀਆਂ ਫਿਗਰਸ ਨੇ, ਰਿਪੋਰਟ ਹੁੰਦੀਆਂ, ਅੰਦਾਜ਼ਾ ਲਾਓ ਪਿੰਡਾਂ 'ਚ ਕੀ ਹੁੰਦਾ। ਪਿੰਡਾਂ 'ਚ ਕੀ ਹੁੰਦਾ ਹੈ 70% ਜਿੱਥੇ ਟਾਇਲਟਸ ਨਹੀਂ ਨੇ, ਔਰਤਾਂ ਵੀ ਬਾਹਰ ਜੰਗਲ ਪਾਣੀ ਲਈ ਜਾਂਦੀਆਂ, ਜਿੱਥੇ ਫਾਰਮ ਜਿਹੜੇ ਜ਼ਿਮੀਂਦਾਰ ਕਲਚਰ ਹੈ ਜਿਹੜਾ ਸ਼ੂਦਰਾਂ ਦੇ ਪਿੰਡਾਂ ਦੇ ਪਿੰਡ ਸਾੜ ਦਿੰਦੇ ਨੇ, ਜਿੱਥੇ ਉਹਨਾਂ ਨੂੰ ਮੰਦਰਾਂ 'ਚ ਜਾਂ ਪਾਣੀ ਲੈਣ ਦਾ ਹੱਕ ਨਹੀਂ ਹੈ, ਔਰ ਆਦੀਵਾਸੀ ਔਰਤਾਂ ਦੇ ਨਾਲ ਕੀ ਹੁੰਦਾ। ਸੋ ਇਹ ਕਿਹੜੇ ਪਾਸਿਓਂ ਇਹ ਸਮਾਜ ਜਾਂ ਇਹ ਦੇਸ਼ ਜਾਂ ਇਹ ਆਪਣੇ ਆਪ ਨੂੰ ਇਹ ਕਹਾਣ ਦਾ ਵੀ ਹੱਕ ਰੱਖਦੇ ਨੇ ਕਿ ਅਸੀਂ ਸੱਭਿਅਕ ਸੁਸਾਇਟੀ ਔਰ ਹਮਾਰਾ ਹਿੰਦੂਤਵਾ ਔਰ ਹਮਾਰੀ ਪ੍ਰਾਚੀਨ ਸੱਭਿਅਤਾ, ਇਹ 70 ਸਾਲ ਬਾਅਦ ਇਹ ਕੈਪੀਟਲ ਦਾ ਹਾਲ ਹੈ। ਬਾਕੀ ਥਾਵਾਂ 'ਤੇ ਕੀ ਹੁੰਦਾ। ਸੋ ਇਹ ਅਫਸੋਸਨਾਕ ਹੈ, ਮੈਨੂੰ ਕੋਈ ਖੁਸ਼ੀ ਨਹੀਂ ਹੋ ਰਹੀ ਇਹ ਕਰਦੇ ਆ। ਹਾਲਾਂਕਿ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ, ਇਹਨਾਂ ਨੇ ਫਿਰ ਜਿਹੜਾ ਜਦੋਂ ਕੋਈ ਇਸ ਕਿਸਮ ਦਾ ਸੈਗਮੈਂਟ ਅਪਲੋਡ ਹੋ, ਫਿਰ ਗ੍ਰੇਟ ਇੰਡੀਆ ਔਰ ਫਲਾਣਾ ਅਤੇ ਟਿਮਕਾ, ਇਹ ਤੁਹਾਡੀ ਗ੍ਰੇਟਨੈਸ ਹੈ। ਸ਼ਰਮ ਆਉਣੀ ਚਾਹੀਦੀ ਹੈ ਕਿ ਜੇ ਤੁਸੀਂ ਕੈਪੀਟਲ ਦੇ ਵਿੱਚ ਵੀ
ਜਿਹੜਾ ਹੈ, ਇਸ ਕਿਸਮ ਦਾ ਨਹੀਂ ਸੁਰੱਖਿਆ ਦੇ ਪਾ ਰਹੇ ਤੇ ਫਿਰ ਦੇਖੋ ਵੀ ਤੁਹਾਨੂੰ ਬਿਮਾਰੀ ਕੀ ਲੱਗੀ ਹੋਈ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।